सही सही अच्छा अच्छा जी मेरे वास्ते नहीं थोड़ी जी लै आनी आई चलो अपना भाभी जी बैठो तुम साइड में बैठो ना चाह पियो ਨਹੀਂ ਮੈਨੂੰ ਜ਼ਰਾ ਕਿਚਨ 'ਚ ਕੰਮ ਹੈ ਨਾਲੇ ਤੁਸੀਂ ਦੋਸਤ ਆਪਸ 'ਚ ਗੱਲਾਂ ਕਰ ਲਓ। अच्छा अच्छा एक मिनट बाद शबाज विराट एक अमानत है जी मैं असल थोड़ी शादी शामिल नहीं हो सके जी ये सलामी थोड़े वास्ते मैं रखे ਨਹੀਂ ਨਹੀਂ ਇਹਦੀ ਕਿਹੜੀ ਜ਼ਰੂਰਤ ਹੈ। नहीं ले लो ना नहीं नहीं लै ला विराए अपना मेरा खैर है तुसी लै लो ਮੈਂ ਫਿਰ ਜਾਵਾਂ। हाँ ता तुसी जाओ ते नाले सुना अबू होरां दी ठीक है अबू जी अबू ठीक ना जी अस्सलाम वालेकुम। जी वालेकुम अस्सलाम। बैठ जाओ। ਕੀ ਹਾਲ ਹੈ ਤੁਹਾਡਾ? ਮੈਂ ਠੀਕ ਤੁਸੀਂ ਸੁਣਾਓ? ਮੈਂ ਵੀ ਠੀਕ। ਉਹ ਨਾ ਮੈਂ ਰੋਜ਼ ਤੁਹਾਡੇ ਘਰ ਤੁਹਾਨੂੰ ਪਤਾ ਹੀ ਹੈ ਚੱਕਰ ਲਾਉਂਦੀ ਰਹਿੰਦੀ ਹਾਂ ਤੇ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਮੈਂ ਤੈਨੂੰ ਇਹ ਕਹਿਣਾ ਸੀ ਕਿ ਤੂੰ ਕੀ ਸੋਚ ਕੇ ਇੱਥੇ ਸ਼ਾਦੀ ਕਰਾਈ? ਕੀ ਮਤਲਬ ਹੈ? ਮਤਲਬ ਕਿ ਉਹ ਤੇਰਾ ਜਿਹੜਾ ਖਾਵੰਦ ਹੈ ਉਹ ਇੱਡਾ ਕਾਲਾ ਨਹੀਂ ਕਿਸਮਤ ਵੀ ਹੁੰਦੀ ਹੈ ਲੇਕਿਨ ਇਨਸਾਨ ਨੂੰ ਆਪਣੇ ਆਪ ਵੀ ਤਾਂ ਸੋਚਣਾ ਚਾਹੀਦਾ ਨਾ ਤੇਰੇ ਵੀ ਤਾਂ ਖਾਬ ਹੋਣਗੇ ਤੇਰੀਆਂ ਵੀ ਖਵਾਇਸ਼ਾਂ ਹੋਣਗੀਆਂ ਤੇ ਮੇਰਾ ਸੋਹਣਾ ਜਿਹਾ ਖਾਵੰਦ ਹੋਏ ਮੈਂ ਉਹਦੇ ਨਾਲ ਕਿਤੇ ਅੰਦਰ ਬਾਹਰ ਜਾਵਾਂ ਇਹਦੇ ਨਾਲ ਤੇਰਾ ਕੀ ਫਿਊਚਰ ਹੈ? ਸਭ ਤੋਂ ਵੱਡੀ ਗੱਲ ਇਹ ਕਿ ਮੇਰੀ ਬਹੁਤ ਇੱਜ਼ਤ ਕਰਦੇ ਨੇ ਮੇਰਾ ਖਿਆਲ ਬਹੁਤ ਰੱਖਦੇ ਨੇ ਤੇ ਇੱਜ਼ਤ ਜਿਹੜੀ ਉਹ ਤੁਹਾਨੂੰ ਪਤਾ ਹਰ ਚੀਜ਼ ਸੋਚਦੇ ਆ ਜਿੱਦਾਂ ਦੇ ਵੀ ਨੇ ਜੈਸੇ ਵੀ ਨੇ ਮੇਰੇ ਸ਼ੋਹਰ ਹੈ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦੀ ਹਾਂ। कितने रह गई पिज़्ज़ा ਤੂੰ ਹਲੇ ਇੱਥੇ ਹੀ ਖੜਾ ਹੈ ਮੇਰੇ ਇੰਤਜ਼ਾਰ 'ਚ। तो काम ही है ना तेरे जिम्मे इम्पोर्टेड लाया थे ताकि मैं खिलौना तो है थी इंतजार करना कि तेरा आ गई फिर उन्होंने ਹਾਂ ਗਈ ਸੀ। अच्छा ते मुखर गल होई ਹਾਂ ਹੋਈ ਸੀ ਪਰ ਉਹ ਤੇ ਕਿਸੇ ਕੰਮ 'ਚ ਹੀ ਨਹੀਂ ਆਂਦੀ ਪਈ ਉਹਨੂੰ ਮੈਂ ਇੰਨਾ ਸਮਝਾਇਆ ਇੰਨੀਆਂ ਉਹਨੂੰ ਮੈਂ ਮਤਲਬ ਉਹਨੂੰ ਕਿਹਾ ਕਿ ਉਹ ਇੰਝ ਨਹੀਂ ਉਹ ਕਿਸੇ ਗੱਲ 'ਤੇ ਨਹੀਂ ਆਂਦੀ। तुम किया नहीं कि किहो जिहा तेरा मरद है ना पैसा ना कोई जमीन जायदाद सिर्फ घर है ते बस दो चार ढोल रखी बैठी है ਸਾਰਾ ਕੁਝ ਦੱਸਿਆ ਏ ਉਹ ਕਹਿੰਦੀ ਉਹ ਮੇਰੀ ਬੜੀ ਇੱਜ਼ਤ ਕਰਦਾ ਮੇਰਾ ਬੜਾ ਹੀ ਖਿਆਲ ਕਰਦਾ ਮੈਂ ਜੋ ਮੇਰੀ ਕਿਸਮਤ 'ਚ ਲਿਖਿਆ ਸੀ ਮੈਨੂੰ ਮਿਲ ਗਿਆ ਮੈਂ ਇੱਥੇ ਬੜੀ ਖੁਸ਼ इसका मतलब है कि ये काम तेरे सुभाल है ਹਾਂ ਮੈਂ ਤੇ ਉਹਨੂੰ ਬਹੁਤ ਸਮਝਾਇਆ ਮੈਂ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕੰਮ ਹੋਣਾ। मेरे को होना भी नहीं है मैंने आप करना पैना है चलो मैं आप देख लेना ठीक है तू जा चलो मैं निपट लेना बाकी की हाल है ठीक हो ਅੱਲਾ ਦਾ ਸ਼ੁਕਰ। नमाज को कहना थी ਜੀ ਤੁਸੀਂ ਬੈਠੋ ਮੈਂ ਦੇਖਦੀ ਹਾਂ ਘਰ ਹੈ ਜਾਂ ਨਹੀਂ। जी बोल आज तो गल करके जावांगा मेरे नवाज घर ना होवे ਜੀ ਉਹ ਨਾ ਘਰ ਨਹੀਂ ਹੈਗੇ ਸ਼ਹਿਰ ਗਏ ਨੇ ਫੋਨ ਕੀਤਾ ਰਾਸਤੇ ਵਿੱਚ ਨੇ ਤੇ ਅੰਦਰ ਗਏ ਤੇ ਅੰਮੀ ਨੂੰ ਮੈਂ ਦੇਖਿਆ ਅੰਮਾ ਜੀ ਵੀ ਘਰ ਨਹੀਂ ਹੈਗੇ ਤੇ ਅੱਬੂ ਵੀ ਨਹੀਂ ਹੈਗੇ। अच्छा वो हाले यानी कि देर होना ਹਾਂਜੀ ਥੋੜਾ ਟਾਈਮ ਲੱਗ ਜਾਏਗਾ ਤੁਸੀਂ ਐਸਾ ਕਰੋ ਤੁਸੀਂ ਸ਼ਾਮ ਨੂੰ ਆ ਜਾਓ। मैं उन्होंने इंतजार कर लेना तुसी बैठो ना ਨਹੀਂ ਦੇਖੋ ਘਰ ਚ ਅੰਮੀ ਅੱਬੂ ਨਹੀਂ ਹੈ ਮੁਨਾਸਿਬ ਨਹੀਂ ਹੈ ਤੁਸੀਂ ਸ਼ਾਮ ਨੂੰ ਆ ਜਾਣਾ। नहीं नहीं कोई गल नहीं मैं नवाज मेरा भरा है ਅਸੀਂ ਦੋਵੇਂ ਇਕੱਠੇ ਜਿਹੜਾ ਨਾ ਖੇਡੇ ਆ ਜੀ ਬਚਪਨ ਵਿੱਚ ਉਹ ਮੇਰਾ ਜਿਗਰੀ ਯਾਰ ਹੈ ਲੰਗੋਟੀਆ ਯਾਰ ਹੈ ਤੁਸੀਂ ਬੈਠੋ ਬੈਠੋ ਨਾ ਪਲੀਜ਼ ਤੇ ਉਹ ਮੈਂ ਦਰਅਸਲ ਤੁਹਾਡੇ ਨਾਲ ਗੱਲ ਕਰਨੀ ਸੀ ਅਗਰ ਤੁਸੀਂ ਮਹਿਸੂਸ ਨਾ ਕਰੋਗੇ ਦੇਖੋ ਪਹਿਲੇ ਵਾਅਦਾ ਕਰੋ ਤੁਸੀਂ ਇਹ ਗੱਲ ਨਵਾਜ਼ ਨੂੰ ਨਹੀਂ ਦੱਸੋਗੇ ਤੇ ਨਾ ਹੀ ਇਹ ਗੱਲ ਮੇਰੀ ਪਲੀਜ਼ ਤੁਸੀਂ ਮਹਿਸੂਸ ਕਰੋਗੇ ਠੀਕ ਹੈ ਜੀ ਬੋਲੋ। ਮੈਂ ਤੁਹਾਡੇ ਤੋਂ ਮੁਤਮਿਨ ਰਹਾਂ ਨਾ ਜੀ ਜੀ ਬੋਲੋ। ਉਹ ਦਰਅਸਲ ਪਤਾ ਕੀ ਉਹ ਮੈਂ ਕਹਿਣਾ ਚਾਹ ਰਿਹਾ ਸੀ ਕਿ ਇਹ ਨਵਾਜ਼ ਠੀਕ ਹੈ ਮੇਰੇ ਬਚਪਨ ਦਾ ਯਾਰ ਹੈ ਉਸ ਟਾਈਮ ਤੇ ਬੜਾ ਸਮਾਰਟ ਸੀ ਤੇ ਲੇਕਿਨ ਮੈਂ ਕਿ ਸ਼ਾਇਦ ਮੈਂ ਮਿਹਨਤ ਕੀਤੀ ਜਿਸ ਤਰ੍ਹਾਂ ਉਹਨੇ ਵੀ ਕਮਾਇਆ ਹੋਏਗਾ ਬੜਾ ਕੁਝ ਬਣਾਇਆ ਹੋਏਗਾ ਲੇਕਿਨ ਨਵਾਜ਼ ਨੇ ਮੈਨੂੰ ਦੱਸਿਆ ਕਿ ਬਸ ਗੁਜ਼ਰ ਬਸਰ ਹੀ ਹੋ ਰਿਹਾ ਜ਼ਿੰਦਗੀ ਦਾ ਬਸ ਦਿਹਾੜੇ ਲੰਘਦੇ ਲੰਘਦੇ ਪਏ ਨੇ ਤੁਸੀਂ ਕਿਵੇਂ ਉਹਨਾਂ ਦਾ ਗੁਜ਼ਰ ਬਸਰ ਕਰ ਰਹੇ ਹੋ ਹਾਲਾਂਕਿ ਇਹਨਾਂ ਕਮਾਊ ਕਟਾਓ ਵੀ ਨਹੀਂ ਤੇ ਨਾ ਕੋਈ ਇਹਨਾਂ ਸੋਹਣਾ ਹੈ ਤੇ ਮਤਲਬ ਇਹ ਦੋ ਡੱਗਰ ਵੀ ਕਹਿੰਦੇ ਜੀ ਮੈਂ ਉਹ ਰੱਖੇ ਹੋਏ ਨੇ ਭਾਈ ਵਾਲੀ ਦੇ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੇ ਹੋ ਦੇਖੋ ਇਹ ਸਾਡੇ ਘਰ ਦਾ ਨਾ ਪਰਸਨਲ ਮੈਟਰ ਹੈ ਇਹ ਮੇਰਾ ਤੇ ਮੇਰੇ ਮੀਆਂ ਦੀ ਆਪਸ ਦੀ ਗੱਲ ਹੈ ਤੇ ਬੜੀ ਮਿਹਰਬਾਨੀ ਤੁਸੀਂ ਮੇਰੇ ਘਰ ਤੋਂ 2 ਕਦਮ ਦੂਰ ਹੋ
ਠੀਕ ਹੈ ਤੁਹਾਡੀ ਦੋਸਤੀ ਉਹਨਾਂ ਦੇ ਨਾਲ ਹੈ, ਤੁਸੀਂ ਜੋ ਗੱਲ ਹੈ ਉਹਨਾਂ ਦੇ ਨਾਲ ਕਰੋ। ਭਾਬੀ ਉਹ ਗੱਲ ਸੁਣੋ, ਤੁਸੀਂ ਉਹੀ ਗੱਲ ਕਰ ਰਹੇ ਨਾ, ਤੁਸੀਂ ਫਿਰ ਮਹਿਸੂਸ ਕਰ ਰਹੇ ਹੋ। ਮੈਂ ਤੁਹਾਨੂੰ ਪਹਿਲੇ ਇਸੇ ਵਾਸਤੇ ਕਿਹਾ ਸੀ ਕਿ ਮੈਂ ਇੱਕ ਜਸਟ ਇੱਕ ਗੱਲ ਕਰ ਰਿਹਾ ਕਿ ਇੱਕ ਹੁੰਦੀ ਹੈ ਇਨਸਾਨ ਦੀ ਖੁਆਇਸ਼ਾਤ ਹੁੰਦੀ ਨੇ, ਫਿਰ ਹਰ ਇਨਸਾਨ ਤੋਂ ਦਿਲ ਹੁੰਦਾ ਹੈ ਕਿ ਯਾਰ ਸਾਡੇ ਕੋਲ ਇਹ ਹੋਵੇ ਉਹ ਹੋਵੇ। ਔਰ ਦੇਖੋ ਮੈਨੂੰ ਵਾਲਾ ਨੇ ਗੱਡੀ ਦਿੱਤੀ, ਘਰ ਦਿੱਤਾ, ਜ਼ਮੀਨਾਂ ਜਾਇਦਾਦਾਂ, ਪੈਸਾ, ਬੈਂਕ ਬੈਲੈਂਸ, ਸਾਰਾ ਕੁਝ, ਤੇ ਮੈਂ ਚਾਹਾਂ ਤੇ ਜਿਸ ਤਰ੍ਹਾਂ ਦੀ ਮਰਜ਼ੀ ਕੁੜੀ ਲਿਆ ਸਕਦਾ। ਤੇ ਬਸ ਮੈਂ ਇਸ ਦੇਖੋ ਵਾਸਤੇ ਮੈਨੂੰ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਕੋਲ ਕੀ ਹੈ ਤੇ ਕੀ ਨਹੀਂ। ਤੁਸੀਂ ਪਤਾ ਕਿਸ ਤਰ੍ਹਾਂ ਗੱਲ ਕਰ ਰਹੇ ਹੋ, ਮੈਂ ਇੱਕ ਸ਼ਾਦੀशुदा लड़की ਹਾਂ ਔਰ ਤੁਸੀਂ ਮੇਰੇ ਸ਼ੋਹਰ ਦੀ ਬੁਰਾਈ ਮੇਰੇ ਸਾਹਮਣੇ ਬਹਿ ਕੇ ਕਰ ਰਹੇ ਹੋ। ਕਿਸ ਤਰ੍ਹਾਂ ਦੇ ਆਦਮੀ ਹੋ ਤੁਸੀਂ? ਮੈਂ ਜਨਾਬ ਮੈਂ ਮੰਨ ਰਿਹਾ ਭਾਬੀ ਕਿ ਤੁਸੀਂ ਸ਼ਾਦੀशुदा ਹੋ ਤੇ ਸ਼ਾਦੀ ਖਤਮ ਵੀ ਹੋ ਸਕਦੀ ਹੈ। ਮੈਂ ਤੁਹਾਡੇ ਨਾਲ ਹੱਕ ਸ਼ਰਕ ਕਰਨਾ ਚਾਹਨਾ ਤੇ ਮੈਂ ਤੁਹਾਡੀ ਇੱਜ਼ਤ ਕਰ ਰਹੀ ਹਾਂ ਕਿ ਤੁਸੀਂ ਨਵਾਜ਼ ਦੇ ਦੋਸਤ ਹੋ, ਮੇਰੇ ਘਰ ਦੇ ਵਿੱਚ ਬੈਠੇ ਹੋ। ਇਹਦਾ ਮਤਲਬ ਇਹ ਨਹੀਂ ਤੁਸੀਂ ਕੁਝ ਵੀ ਬੋਲਦੇ ਰਹੋਗੇ। ਜੁੱਤੀ ਪਾਓ ਤੇ ਨਿਕਲੋ ਇੱਥੋਂ। ਮੈਂ ਕੋਈ ਤੁਹਾਡੇ ਵਾਸਤੇ ਬੁਰਾ ਤੇ ਕੋਈ ਨਹੀਂ ਸੋਚਿਆ, ਅੱਛਾ ਸੋਚ ਰਿਹਾ ਜੁੱਤੀ ਪਾਓ ਤੇ ਨਿਕਲੋ। ਦੁਬਾਰਾ ਮੇਰੇ ਨਾਲ ਐਸੀ ਗੱਲ ਕੀਤੀ ਨਾ ਤੇ ਮੈਂ ਆਪਣੇ ਸ਼ੋਹਰ ਨੂੰ ਦੱਸ ਦੇਣਾ। ਅੱਛਾ ਮੇਰੀ ਇੱਕ ਲਾਸਟ ਗੱਲ ਸੁਣ ਲਓ, ਅਜੇ ਵੀ ਮੌਕਾ ਹੈ, ਤੁਹਾਡੀ ਔਲਾਦ ਕੋਈ ਨਹੀਂ, ਠੀਕ ਹੈ? ਤੁਸੀਂ ਇਹ ਫੈਸਲਾ ਲੈਣਾ ਚਾਹੋ ਤਾਂ ਮੈਂ ਤੁਹਾਡਾ ਇੰਤਜ਼ਾਰ ਕਰਾਂਗਾ। ਮੈਂ ਕਹਿ ਰਹੀ ਜੁੱਤੀ ਪਾ ਤੇ ਨਿਕਲ ਇੱਥੋਂ। ਮੇਰੀ ਗੱਲ ਮੈਂ ਸ਼ੋਰ ਪਾਵਾਂ ਰੋਲਾ ਮੈਂ ਤੇ ਪਾਵਾਂ ਰੋਲਾ ਅੱਛਾ ਇੱਕ ਨਿਕਲ। ਬਾਤ ਨੂੰ ਨਾ ਦੱਸਣਾ, ਮੇਰਾ ਦੋਸਤ ਹੈ ਜਿਗਰੀ, ਉਹ ਕੀ ਲੱਗੇਗਾ ਉਹਨੂੰ? ਦੁਬਾਰਾ ਐਸੀ ਕੋਈ ਬਗੈਰਤੀ ਕੀਤੀ ਨਾ ਤੇ ਮੈਂ ਆਪਣੇ ਸ਼ੋਹਰ ਨੂੰ ਦੱਸ ਦੇਣਾ। ਮੈਂ ਦੱਸਦੀ ਪਈ ਆ। ਕਿ ਗੈਰ ਤੇਲ ਦੀ ਗੱਲ ਹੀ ਕੋਈ ਨਹੀਂ। ਚਲੋ ਮੈਂ ਨਿਕਲ ਇੱਥੋਂ। ਆਪਣੇ ਦਿਲ ਦੀ ਤੁਹਾਨੂੰ ਦੱਸੀ ਪਲੀਜ਼, ਨਵਾਜ਼ ਨੂੰ ਨਾ ਦੱਸਣਾ, ਮੇਰਾ ਜਿਗਰੀ ਦੋਸਤ ਹੈ, ਉਹ ਐਵੇਂ ਕੀ ਸੋਚੇਗਾ ਮੇਰੇ ਬਾਰੇ, ਕਿਉਂਕਿ ਮੈਂ ਮੇਰੀ ਰਿਸਪੈਕਟ ਕਰਦਾ ਦਿਲੋਂ। ਮੇਰੇ ਨਾਲ ਦੁਬਾਰਾ ਐਸੀ ਗੱਲ ਨਾ ਕਰਨਾ, ਜੇ ਕੀਤੀ ਤੇ ਮੈਂ ਦੱਸ ਦਾਂਗੀ। ਉੱਠੋ ਤੇ ਨਿਕਲੋ। देर आया बेटा, अल्लाह खैर करे। यार थोड़ी सी देर हो गई है पर जाएगी तेरी है ना यार खाना बड़ा पकाएंगी है। रोटी तो रमन दे बना नहीं यार। नहीं तू आ रोटी के टाइम जो आई मैं कि बिना मेरा आ गया रोटी के टाइम पे चलो तेरे खलूस को नहीं गुजारता यार। खाना जेड़ा बनाई है ना ईमान मैं उठाई चकदे एक फुलका खा गया मैं तेरे की ये आवाज ते हुन खा के पता चले रोटी खा लेना यार। यार टाइम जो रोटी दा है ना ये जब बस मैं असल लेट खाना सी शहर दे विच आदत मैं यार राती काम गया हूँ तो काम शाम करा रहे हैं तो शहर मकान दा अच्छा बात कोई बजरी हो सटावे मैं लेट आया राती घर अच्छा और यार तेरे नाल मेरी फोन तो गल हुई ओले मैं राह चाहूँ अब मैं हवा शोर पिछू केड़ी शायद आ रहा रक्षे ते आसे ना बाकी बेहतरीन माहौल है जेड़ा ना अच्छा अपना ये सालन अच्छा बनाया जी, टेस्टी है। कद्दू दाल माशाल्लाह मैं मेरी तो फेवरेट। नाले भाईजान जी जी भाई सब थोड़ा ध्यान की नहीं और नहीं मेरा मेरे वाले पास शायद थोड़ा ध्यान नहीं नहीं मैं ਉਹ ਕਹਿੰਦਾ माशा खाना जो है कर रहा जी, बड़ा खूबसूरत टेस्टी खाना पकाया वो तो गल ठीक है लेकिन मैं ਨਵਾਜ਼ ਜੀ जी ए ले जाओ जी ते चाह बड़ी अच्छी बनावे तुसी जी, बस एक कप चाह हो जानी, चीनी थोड़ी घट और यार गल तो नु करन दे भाई एक मिनट सबर तक आ रहा हां जी गल तो ਤੁਹਾਡੀ ਪਰਸਨਲ ਹੋਏਗੀ ਕਿ ਬਾਅਦ ਕਰ कोई नहीं तू अपना बिरा है साडे इलाके यार अपना मेरा अच्छा ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ, ਲੇਕਿਨ ਤੁਸੀਂ ਮੇਰੀ ਗੱਲ ਨੂੰ ਜ਼ਰਾ ਤਹੱਮੁਲ ਨਾਲ ਤੇ ਸਕੂਨ ਨਾਲ ਸੁਣੋ। ਉਸ ਕੀ ਦੱਸਾਂ ਤੁਹਾਨੂੰ ਮੈਂ ਇਹਦੇ ਬਾਰੇ ਚ ਨਾ ये तो बारे गल खोल तो कर मैंने नहीं समझ आ रही ਨਵਾਜ਼ ਜੀ ਕੱਲ ਤੁਸੀਂ ਘਰ ਨਹੀਂ ਸੀ ਨਾ ਤੇ ਇਹ ਤੁਹਾਡੇ ਦੋਸਤ ਘਰ ਦੇ ਵਿੱਚ ਆਏ ਸੀ। ਅੰਮੀ ਵੀ ਨਹੀਂ ਸੀ ਤੇ ਅੱਬੂ ਵੀ ਨਹੀਂ ਹੈ मेरी गैर मौजूदगी ਜੀ। ਔਰ ਇਹ ਸ਼ੁਰੂ ਤੋਂ ਹੀ ਮੈਨੂੰ ਇਹਨਾਂ ਦੀ ਨਜ਼ਰ ਠੀਕ ਨਹੀਂ ਲੱਗ ਰਹੀ ਹੈ। ਮੇਰਾ ਘਰ ਤੋੜਨ ਦੀ ਕੋਸ਼ਿਸ਼ ਕਰ ਰਹੇ। ਮੈਂ ਸਾਰੀ ਗੱਲ ਅੱਬੂ ਜੀ ਨੂੰ ਵੀ ਦੱਸੀ ਹੈ, ਮੈਂ ਅੰਮੀ ਜੀ ਨੂੰ ਵੀ ਦੱਸੀ ਹੈ। ਤੁਹਾਨੂੰ ਨਹੀਂ ਦੱਸੀ, ਮੈਂ ਇਹਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਆਵੇਗਾ ਤੇ ਮੈਂ ਤੁਹਾਨੂੰ ਸਾਰੀ ਗੱਲ ਦੱਸਾਂ। अब भाईजान ਨਵਾਜ਼ ਭਰਾਓ तेनों मैं बिरा बनावे तेरा मेरा बचपन दा संग है तो मैं तो तेन कभी फर्क नहीं रखा अपने सके बिरावा रखा ही और यार तेरे वर्गे बंदे दी यारी तो हुण भरोसा ही उठा जाता है निकल जा यार मेरे घर ਭਰਾ ਕੀ ਉਹ ਲਾਈ ਬੈਠਾ ਹੈ? ਕੋਈ ਗਲਤ ਫਹਿਮੀ ਹੋ ਗਈ ਇਹਨਾਂ ਨੂੰ। ਮੈਂ ਤੇ ਅੱਲਾ ਤਫਹਿਮੀ ਮੈਂ ਅੱਗੇ ਵੀ ਤੇਰੀ ਹਰਕਤ ਵੇਖ ਕੇ ਤਾਂ ਮੈਨੂੰ ਮੇਰੀ ਨੋਹ ਦੱਸਿਆ ਬਜ਼ੁਰਗੋ ਮੇਰੀ ਗੱਲ ਤੇ ਬੇਖੈਰਤ ਇਨਸਾਨ ਤੈਨੂੰ ਤਮੀਜ਼ ਨਹੀਂ ਘਰ ਜਬਾਨ ਦੀ ਇਹ ਵੀ ਕੁੱਤਾ ਕਮੀਨਾ ਹੈ ਇਸੇ ਨਹੀਂ ਕੀਤਾ ਭਾਈ ਬਾਹਰ ਦੇ ਬੰਦੇ ਘਰ ਲੈ सावर दे दफा कर ਨਵਾਜ਼ ਤੂੰ ਯਾਰ ਮੇਰਾ ਭਰਾ ਓਏ ਹੈ ਚੱਲ ਯਾਰ। ਨਿਵਾਜ਼ਾ ਕੀ ਨਿਵਾਜ਼ਾ ਯਾਰ ਇਹੋ ਜੀ ਗੱਲ ਮੈਂ ਵੀ ਦਫਾ ਹੋਈ ਤੂੰ ਨਿਵਾਜ਼ਾ ਤੇ ਨਿਵਾਜ਼ਾ अब्बा उच्चे ना बोल अरे बस एक तुमची ਨਵਾਜ਼ ਓ ਯਾਰ ਤੂੰ ਮੇਰਾ ਭਰਾ ਜਾ ਹੈ। ਜਾ ਨਾ ਕਰ ਜਾ। यार मैं तेन आदा पे यार निकल जा तू यार, नहीं मेरे तो और कोल क्या कोई- ओए निकल जा इथों यार मेरा खून
ਉਹ ਯਾਰ ਮੈਂ ਮਾਫੀ ਮੰਗਣਾ ਉਹ ਤੇਰੇ ਦੇ ਮੈਂ ਚਾਰ ਦੇ ਖਾਤੇ ਲਾਉਂਦਾ ਨਾ ਤੇ ਮੈਂ ਆਪਣੇ ਨਿਕਲ। ਖਲੋ ਇਹ ਆ ਤਾਂ ਤੂੰ ਹੁਣ ਵੀ ਮੇਰੀ ਨੌਣ ਗੂਰ ਗੂਰ ਕੇ ਵੇਂਦਾ ਪਿਆ ਐ ਨਿਕਲਦਾ ਕਿ ਹੁਣ ਤੈਨੂੰ ਕੱਢਣਾ ਸੀ ਉਹ ਮੇਰਾ ਪਿਓ ਅਸਲ ਗੱਲ ਮੇਰੀ ਸੁਣ ਗੱਲ ਇਹ ਨਹੀਂ ਗੱਲ ਉਹਦੇ ਕੀ ਯਾ ਤੂੰ ਜਾਣਾ ਕਿ ਨਹੀਂ ਤੂੰ ਜਾਣਾ ਕਿ ਨਹੀਂ ਉਹ ਦਵਾਲ ਮੈਂ ਤੇਰਾ ਹਯਾ ਕੀਤੀ ਕਰ ਮੈਨੂੰ ਪਿਛੜਾ ਉਹ ਯਾਰ ਨਿਕਲ ਇੱਥੋਂ। ਤੂੰ ਇਹਨੂੰ ਘਰ ਆਂਦਾ ਕਿਉਂ ਨਿਕਲ ਤੂੰ ਇਹਨੂੰ ਘਰ ਉਹ ਮੇਰੀ ਗੱਲ ਤਾਂ ਸੁਣ ਚਾਚਾ ਨਿਕਲ ਪਰ ਚਾਚਾ ਮੈਂ ਮੇਰੀ ਗੱਲ ਤਾਂ ਸੁਣ ਮੈਂ ਓਏ ਅੱਬਾ ਚਾਹਨਾ ਛੱਡ ਦੇ ਤੇਰਾ ਤਮਾਸ਼ਾ ਨਾ ਬਸ ਬਣਾ ਕਰ, ਹਰ ਬੰਦਾ ਬਸ ਸੁਣ ਲੈ ਬਸ ਹਰ ਕਰੋ। ਬੰਦਾ ਸੁਣ ਲੈ ਸੀ ਬਸ। ਜੋ ਤਮਾਸ਼ਾ ਮੇਰਾ ਬਣਾਈ ਖਣਾ ਜਾ ਮੈਂ ਸੁਣਿਆ ਨਹੀਂ ਸੁਣਿਆ ਜਾਗਾ ਤਮਾਸ਼ਾ ਬਣਾਈ ਜਾ, ਖਣਾ ਜਾ ਜਾ ਯਾਰ ਬਸ। ਜਾ ਬਸ ਕਿਉਂ ਮੇਰੇ ਘਰ ਕਿਤਨੀ ਵਾਰੀ ਆਖਿਆ ਕਿ ਸੰਗ ਹੀ ਹੋ ਜੇ ਬੈਠਾ ਤੱਕ ਰੱਖਿਆ ਕਰ ਘਰ ਨਾ ਆਂਦੇ ਕਰ ਉਹ ਕਿਸੇ ਦਾ ਰਹਿਣ ਦਾ ਕੀ ਪਤਾ ਕਿ ਅੱਜ ਕੱਲ ਬੰਦੇ ਚਬਲ ਹੋਏ ਬੰਦੇ ਬੇਕਾਰ ਕੀ ਕਰੇ ਐ ਬਹੁਤ ਤੋਂ ਰਾਣਾ ਵੀ ਬਹੁਤ ਤੇਰੇ ਚ ਕੋਲ ਪਮਣਾ ਹੀ ਕੋਈ ਉਹ ਬਸ ਇਹ ਸੋਹਣੀ ਤੈਨੂੰ ਮੈਂ ਸਮਾਨ ਹੀ ਲਾ ਦਿੱਤੀ ਲੱਖ ਲਾਨਤ ਤੇਰੇ ਮੂੰਹ ਤੇ ਤੂੰ ਬਾਹਰ ਦੇ ਬੰਦੇ ਫਲ ਕੇ ਤੇ ਕੋਲ ਆ ਬਾਈ ਨਾ ਘਰ ਚ ਹੋਏ ਇਹ ਤਾਂ ਮੇਰੀ ਧੀ ਦਾ ਭਲੋ ਵੇ ਕਿੱਡੀ ਸੋਹਣੀ ਹੈ ਤੇ ਇਤਨੀ ਉਹ ਇੱਜ਼ਤਦਾਰ ਹੈ ਜਿਹੜੀ ਘਰ ਤੂੰ ਕਰਦਾ ਨਾ ਇਹਨੂੰ ਤਾਂ ਮਿਲੋ ਖਰਾਤੀ ਚਾਰ ਜਾਵੇ ਸਮਝ ਆਈਏ ਇਹ ਤਾਂ ਸ਼ੁਕਰ ਕਰੋ ਓਏ ਅੰਮਾ ਨਾ ਕਾ ਗੱਲਾਂ ਵਧਾ ਇਹਨੇ ਗੱਲਾਂ ਬੇਫਿਰਾ ਉਸ ਕੁੱਤੇ ਦਾ ਮੈਨੂੰ ਕੋਈ ਪਤਾ ਹੈ ਮੈਂ ਕੁੱਤਾ ਹੀ ਨਿਕਲਣਾ ਤੈਨੂੰ ਮਰਚਾਂ ਪੀਆਂ ਲੱਗਦੀਆਂ ਮਰ ਟਾਇਰ ਵੇ ਲੱਗ ਜਾ ਚਲੋ ਕਾਰ ਬੰਦੇ ਅਸਾਂ ਘਰ ਬੰਨੇ ਤੂੰ ਹੋਰ 1-2 ਲੈ ਕੇ ਘਰ ਆ ਲੱਖ ਲਾਨਤ ਹੈ